व्यूअर्स ब्रेक तो बाद तुहाडा सारिਆਂ ਦਾ स्वागत है। गलबात ਨੂੰ ਅੱਗੇ ਤੋਰਦੇ ਹਾਂ। डॉक्टर साहब ਜਿਹੜਾ ਇਹ ਸਾਰਾ ਇਸ ਵਕਤ ਘਟਨਾਕ੍ਰਮ ਚੱਲ ਰਿਹਾ ਹੈ ਇਹਦੇ ਵਿੱਚ ਕਸ਼ਮੀਰ ਦਾ ਵੀ ਅਸੀਂ ਤੀਜੇ ਸੈਗਮੈਂਟ ਦੇ ਵਿੱਚ ਜ਼ਿਕਰ ਕਰੀਏ, ਵਿਸ਼ੇਸ਼ ਕਰਕੇ ਕਿਉਂਕਿ 5 ਅਗਸਤ ਦਾ ਦਿਨ ਉਹੀ ਦਿਨ ਹੈ ਜਿਸ ਦਿਨ ਪ੍ਰੋਟੈਸਟ ਵੀ ਹੋਇਆ। ਕਸ਼ਮੀਰੀਆਂ ਨੇ ਵੀ ਪ੍ਰੋਟੈਸਟ ਯੂਨਾਈਟਿਡ ਨੇਸ਼ਨਸ ਦੇ ਬਾਹਰ ਕੀਤਾ ਕਿ 1 ਸਾਲ ਪਹਿਲਾਂ ਜਦੋਂ ਸਪੈਸ਼ਲ ਸਟੇਟਸ ਕਸ਼ਮੀਰ ਦਾ ਹਟਾਇਆ ਗਿਆ ਸੀ। ਸੋ ਜਦੋਂ ਕਸ਼ਮੀਰ ਸੈਂਟਰ ਇੱਕ ਗੱਲ ਹੁੰਦੀ ਹੈ, ਕਸ਼ਮੀਰ ਦਾ ਜਿਹੜਾ ਇਸ਼ੂ ਹੈ ਵਿਵਾਦਿਤ ਖਿੱਤਾ, ਡਿਸਪਿਊਟਡ ਏਰੀਆ, ਉਹਨੂੰ ਇੰਟਰਨੈਸ਼ਨਲੀ ਮੰਨਿਆ ਜਾਂਦਾ ਹੈ, ਜਿਹਦੇ ਤੇ ਪਾਕਿਸਤਾਨ ਦਾ ਆਪਣਾ ਕਲੇਮ ਹੈ, ਇੰਡੀਆ ਦਾ ਆਪਣਾ ਕਲੇਮ ਹੈ। ਤੇ ਓਵਰਆਲ ਜਿਹੜਾ ਇਹਦੇ 'ਚ ਸੋਲੂਸ਼ਨ ਦੇ ਤੌਰ ਤੇ ਯੂਨਾਈਟਿਡ ਨੇਸ਼ਨ ਦਾ ਪ੍ਰਪੋਜ਼ਲ ਸੀ ਪਲੈਬਸਾਈਟ ਦਾ, ਰੈਫਰੈਂਡਮ ਦਾ, ਜਿਹੜਾ ਅਜੇ ਤੱਕ ਇੰਪਲੀਮੈਂਟ ਨਹੀਂ ਹੋ ਸਕਿਆ। ਸੋ ਜਦੋਂ ਇਸ ਸਾਰੇ ਪਾਰਟ ਨੂੰ ਅਸੀਂ ਦੇਖਦੇ ਹਾਂ ਅੱਜ ਕਸ਼ਮੀਰ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਨੇ, ਤਾਂ ਇੰਟਰਨੈਸ਼ਨਲ ਪਾਵਰਸ ਦਾ ਇੱਕ ਵੱਡਾ ਰੋਲ ਬਣ ਜਾਂਦਾ ਹੈ ਉੱਥੇ ਸੁਰੱਖਿਆ ਲੋਕਾਂ ਦੀ ਯਕੀਨੀ ਬਣਾਉਣ ਦੇ ਲਈ। ਪਰ ਉਹ ਖਾਸ ਤੌਰ ਤੇ ਜਦੋਂ ਇੱਕੋ ਇੱਕ ਸੂਬਾ ਹੈ ਜਿੱਥੇ ਮੁਸਲਮਾਨਾਂ ਦੀ ਮੈਜੋਰਿਟੀ ਹੈ ਭਾਰਤ ਦੇ ਵਿੱਚ, ਤੇ ਜਿਹੜੇ ਬਾਹਰਲੇ ਮੁਸਲਮਾਨ ਨੇ ਉਹਨਾਂ ਦਾ ਰੋਲ ਬਹੁਤ ਇੰਪੋਰਟੈਂਟ ਬਣ ਜਾਂਦਾ। ਜਿਹੜੇ ਮੁਸਲਮਾਨ ਮੁਲਕ ਨੇ, ਖਾਸ ਤੌਰ ਤੇ ਜਦੋਂ OIC ਦਾ ਜ਼ਿਕਰ ਹੁੰਦਾ, ਆਰਗੇਨਾਈਜੇਸ਼ਨ ਆਫ ਇਸਲਾਮਿਕ ਕੋਆਪਰੇਸ਼ਨ ਦਾ, ਪਰ ਉਹਨਾਂ ਦਾ ਵੀ ਹਮੇਸ਼ਾ ਜਿਹੜਾ ਸਟੈਂਡ ਹੈ ਉਹ ਖੱਬੇ ਸੱਜੇ ਹੀ ਹੁੰਦਾ ਨਜ਼ਰ ਆਉਂਦਾ। ਕਦੇ ਵੀ ਖੁੱਲ੍ਹ ਕੇ ਉਹਨਾਂ ਨੇ ਸਟੈਂਡ ਨਹੀਂ ਲਿਆ ਕਸ਼ਮੀਰ ਦੇ ਇਸ਼ੂ ਦੇ ਉੱਤੇ, ਜਾਂ ਇੰਟਰਨੈਸ਼ਨਲ ਲੌਬਿੰਗ ਦੀ ਜਦੋਂ ਗੱਲ ਆਉਂਦੀ ਹੈ ਉਹ ਨਹੀਂ ਦੇਖਣ ਨੂੰ ਮਿਲੀ। ਪਾਕਿਸਤਾਨ ਵੱਲੋਂ ਜ਼ਰੂਰ ਇਸ ਸਾਰੇ ਨੂੰ ਪਰਸਿਊ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਹੁੰਦੀ ਹੈ, ਤੇ ਤੁਸੀਂ ਉਹਦਾ ਜ਼ਿਕਰ ਵੀ ਕਰਦੇ ਹੋ ਜਿਹਨੂੰ ਤੁਸੀਂ ਉਸ ਸ਼ਿੱਦਤ ਨਾਲ ਕੀਤੀ ਨਹੀਂ ਮੰਨਦੇ ਆਪਣੇ ਸ਼ੋਅ ਦੇ ਵਿੱਚ, ਜਿਵੇਂ ਤੁਸੀਂ ਦੱਸਦੇ ਹੋ। ਸੋ ਅੱਜ ਦੇ ਹਾਲਾਤਾਂ ਦੇ ਵਿੱਚ ਕੀ ਨਜ਼ਰ ਆਉਂਦਾ ਵੀ ਜਿਹੜੇ ਮੁਸਲਮਾਨ ਕੰਟਰੀਜ਼ ਨੇ, OIC ਹੈ, ਉਹ ਕੀ ਕੰਮ ਇਹਦੇ ਉੱਤੇ ਕਰ ਰਹੀ ਹੈ ਜਾਂ ਨਹੀਂ ਕਰ ਰਹੀ, ਤੇ ਕੀ ਜਿਹੜਾ ਪਾਕਿਸਤਾਨ ਹੈ ਤੇ ਕਿਤੇ ਨਾ ਕਿਤੇ ਇਹਦੇ 'ਚ ਟਰਕੀ ਦਾ ਰੋਲ ਵੀ ਹੁੰਦਾ, ਉਹ ਵੀ ਆਵਾਜ਼ ਬੁਲੰਦ ਕਰਦੇ ਆ ਇਸ ਇਸ਼ੂ ਨੂੰ ਲੈ ਕੇ। ਸੋ ਕੀ ਦੇਖਦੇ ਹੋ ਜਿਹੜੀ ਇੰਟਰਨੈਸ਼ਨਲੀ, ਜੇ ਤੁਸੀਂ ਕਸ਼ਮੀਰ ਇਸ਼ੂ ਨੂੰ ਦੇਖਣਾ ਹੋਵੇ, ਤੇ ਜਿਹੜੇ ਮੁਸਲਮਾਨ ਕੰਟਰੀ ਨੇ ਉਹਨਾਂ ਦਾ ਰੋਲ ਕੀ ਹੈ ਇਹਦੇ ਵਿੱਚ, ਤੇ ਕੀ ਪਾਕਿਸਤਾਨ ਜਾਂ ਟਰਕੀ ਇਹਦੇ ਵਿੱਚ ਕੋਈ ਰੋਲ ਆਪਣਾ ਅਦਾ ਕਰ ਸਕਦੇ ਨੇ ਕਸ਼ਮੀਰ ਇਸ਼ੂ ਦੇ ਸੋਲੂਸ਼ਨ ਵੱਲ? ਦੇਖੋ, ਅਸੀਂ ਦੇਖਦੇ ਹਾਂ ਵੀ ਕਿਵੇਂ ਡਰਾਮੈਟਿਕ ਅੰਦਾਜ਼ ਦੇ ਵਿੱਚ, ਜਿਵੇਂ 1 ਸਾਲ ਪਹਿਲਾਂ ਜੰਮੂ ਕਸ਼ਮੀਰ ਦਾ ਵਜੂਦ ਮੁਕਾਇਆ ਗਿਆ, ਸੂਬੇ ਦੇ ਤੌਰ ਤੇ ਹੋਂਦ ਮਿਟਾਈ ਗਈ। 5 ਅਗਸਤ ਦਾ ਦਿਨ ਖਾਸ ਤੌਰ ਤੇ ਇਹਨਾਂ ਨੇ ਉਸ ਅਯੁੱਧਿਆ ਮੰਦਿਰ ਦੇ ਲਈ ਵੀ ਲੈ ਆਂਦਾ। ਐਨ 5 ਅਗਸਤ ਵਾਲੇ ਦਿਨ ਹੀ ਉਹਨਾਂ ਨੇ ਜਿਹੜਾ ਸਿਵਲ ਜਾਂ ਬਿਊਰੋਕਰੈਟਿਕ ਇੰਚਾਰਜ ਸੀ, ਜਿਹਨੂੰ ਲੈਫਟੀਨੈਂਟ ਗਵਰਨਰ ਲਾਇਆ, ਉਹਨੂੰ ਪਾਸੇ ਕਰਕੇ ਮਨੋਜ ਜਿਹੜਾ BJP ਦਾ ਮਿਨਿਸਟਰ ਸੀ ਉਹਨੂੰ ਲਿਆਂਦਾ। ਸੋ ਜ਼ਾਹਰ ਹੈ ਵੀ ਸਾਰੇ ਪੀਰੀਅਡ 'ਚ ਕਿੰਨੇ ਉਹਨਾਂ ਨੇ ਜਿਹੜੇ ਨੇ ਉਹ ਕਾਨੂੰਨ ਜਿਹੜੇ ਆਲਰੇਡੀ ਜੰਮੂ ਕਸ਼ਮੀਰ ਅਸੈਂਬਲੀ ਨੇ ਪਾਸ ਕੀਤੇ ਸੀ ਉਹ ਫਿਨਿਸ਼ ਕੀਤੇ। ਕਿੰਨੇ ਹਜ਼ਾਰ, ਜਿਹੜੇ ਸ਼ਾਇਦ ਹੁਣ ਤਾਂ ਲੱਖਾਂ 'ਚ ਪਹੁੰਚ ਗਿਆ ਹੋਵੇ, ਡੋਮਿਸਾਈਲ, ਬਿਜ਼ਨਸ ਦੀਆਂ ਤਬਾਹੀਆਂ, ਔਰ ਕਿੰਨੇ ਹਜ਼ਾਰ ਕਰੋੜ ਦੀ ਜਿਹੜੀ ਹੈ ਉਹ ਲੋਕਾਂ ਦੀ ਪੂੰਜੀ ਡਿਸਟਰੋਏ ਹੋਈ, ਬਿਜ਼ਨਸ ਦੂਜੇ। ਇਹਦੇ ਚਲਦਿਆਂ ਮੈਨੂੰ ਇਹ ਆਸ ਸੀ ਕਿ ਵੀ ਇਹ ਜਦੋਂ 1 ਸਾਲ ਵਾਲਾ ਆਏਗਾ, ਉਹਨਾਂ ਨੇ ਤਾਂ ਦੁਸ਼ਮਣ ਬਾਤ ਕਰੇ ਅਨਹੋਣੀ, ਉਹਨਾਂ ਨੇ ਤਾਂ ਜੋ ਅਯੁੱਧਿਆ 'ਚ ਕੀਤਾ, ਡਾਈਵਰਟ ਕੀਤਾ, ਜਾਂ ਹੁਣ ਉਹ ਸਿੱਧਾ BJP ਦੇ ਬੰਦੇ ਨੂੰ ਉੱਥੇ, ਜਿਹੜਾ ਪੋਲੀਟੀਕਲ ਬੰਦੇ ਨੂੰ ਜਿਹੜਾ ਹਾਰਿਆ ਚ ਇਲੈਕਸ਼ਨ ਪਿਛਲੀ 2019 ਦੀ UP 'ਚ, ਪਰ ਉਹ ਟਰਸਟਵਰਦੀ ਹੈ ਮੋਦੀ ਦਾ, ਉਹਨੂੰ ਲਾਇਆ। ਸੋ ਉਹ ਤਾਂ ਉੱਥੇ ਡੀਲਿਮਿਟੇਸ਼ਨ ਔਰ ਡੋਮਿਸਾਈਲ ਔਰ ਇਹ ਸਾਰੀ ਜਿਹੜੀ ਹੈ ਉਹਦੀ ਡੈਮੋਗ੍ਰਾਫਿਕ ਚੇਂਜ, 3 ਡਰਟੀ ਡੀਜ਼, ਉਹ ਤਾਂ ਉੱਥੇ ਲਾਗੂ ਕਰ ਹੀ ਰਹੇ ਨੇ। ਲੇਕਿਨ ਅਫਸੋਸ ਇਸ ਗੱਲ ਦਾ ਕਿ ਜਿਹੜੇ 50+, ਕੋਈ 57 ਨੰਬਰ ਹੁੰਦਾ ਹੈ, ਕਿ ਵਾਰੀ 59 ਹੁੰਦਾ ਹੈ, ਇਸਲਾਮਿਕ ਕੰਟਰੀਜ਼ ਜਿਹੜੀਆਂ OIC ਦੀਆਂ ਮੈਂਬਰ ਨੇ। ਇਹ ਇੱਕ ਬਾਡੀ ਜਿਹੜੀ ਕਿ ਖਾਸ ਤੌਰ ਤੇ ਬੇਸ਼ੱਕ ਤੇਲ ਨਾਲ ਰਿਲੇਟਡ ਜਿਹੜੇ ਆਇਲ ਪ੍ਰੋਡਿਊਸਿੰਗ ਨੇ ਉਹਨਾਂ ਦੇ ਨਾਲ ਆਈ, ਪਰ ਇਵੈਂਚੁਅਲੀ ਇਸ ਦੀ ਲੀਡਰਸ਼ਿਪ ਸਾਊਦੀ ਅਰੇਬੀਆ ਕੋਲ ਸੀ, ਔਰ ਇਹ ਇੱਕ ਮੁਸਲਮਾਨਾਂ ਦੀ ਆਵਾਜ਼ ਵੀ ਬਣੀ ਟਾਈਮ ਟੂ ਟਾਈਮ। ਉਹ ਵੈਸਟ ਬੈਂਕ ਦੇ ਹਵਾਲੇ ਨਾਲ ਹੋਏ, ਫਲਸਤੀਨੀਆਂ ਦੇ, ਜਾਂ ਕਿਤੇ ਵੀ ਇਸਲਾਮਿਕ ਪਰਸੀਕਿਊਸ਼ਨ ਦੀ। ਔਰ ਕਿਉਂਕਿ ਲਗਭਗ 65-70% એનર્ਜੀ ਸੋਰਸ ਦੇ ਉੱਤੇ ਬੈਠੇ ਨੇ OIC ਦੇ ਮੁਲਕ, ਇਹਨਾਂ ਨੂੰ ਵੀ, ਵੈਸਟਰਨ ਮੁਲਕਾਂ ਨੂੰ ਵੀ ਖੌਫ ਹੁੰਦਾ ਸੀ ਕਿ ਭਾਈ ਕੁਛ ਐਸਾ ਕਰਾਂਗੇ ਤਾਂ ਇਹ ਵਿਗੜ ਜਾਣਗੇ। ਹਾਲਾਂਕਿ ਕੋਈ ਸ਼ੁਰੂ ਤੋਂ ਹੀ ਇਹ ਨਹੀਂ ਹੈ ਕਿ OIC ਨੇ ਕੋਈ ਬੜਾ ਵਿਦ ਦਾ ਬੀਟ ਆਫ ਦਾ ਡਰਮ ਕਿਤੇ ਕੋਈ ਐਕਸ਼ਨ ਕੀਤਾ ਹੋਏ। ਲੇਕਿਨ ਕਸ਼ਮੀਰ ਦੇ ਮੁੱਦੇ ਦੇ ਉੱਤੇ ਵੀ ਹਮੇਸ਼ਾ UN ਸਿਕਿਉਰਿਟੀ ਕਾਉਂਸਲ ਰੈਜ਼ੋਲੂਸ਼ਨਸ ਦੀ ਐਡਵੋਕੇਸੀ ਰਹੀ। ਲੇਕਿਨ ਇਸ ਗੱਲ ਨੂੰ ਪਾਕਿਸਤਾਨ ਦੀ ਫੇਲਿਅਰ ਕਿਹਾ ਜਾਏ, ਜਾਂ ਈਵਨ ਮਰੀ ਜ਼ਮੀਰ ਕਿਹਾ ਜਾਏ ਇਸਲਾਮਿਕ ਮੁਲਕਾਂ ਨਾਲ ਸੰਬੰਧਿਤ ਬਹੁਤਿਆਂ ਦੀ,
ਜੀ ਜਾਂ ਅਲਟੀਮੇਟਲੀ ਈਮਾਨ ਨੂੰ ਪੈਸੇ ਦੇ ਤੋਂ ਵੇਚ ਦੇਣਾ ਕਿਹਾ ਜਾਏ ਕਿ ਇੰਡੀਆ ਨੇ ਹੌਲੀ ਹੌਲੀ ਇਨਰੋਡਸ ਬਣਾ ਕੇ ਉਹ UAE ਹੋਏ, ਉਹ ਸਾਊਦੀ ਅਰੇਬੀਆ ਹੋਏ, ਉਹਨਾਂ ਦੇ ਸ਼ੇਖਾਂ ਦੇ ਉੱਤੇ ਪੈਸੇ ਲੱਗਣ ਦੀ ਲਾਈਨ ਹੋਏ। ਉਹਦਾ ਨਤੀਜਾ ਇਹ ਹੋਇਆ ਕਿ ਅਸੀਂ ਦੇਖਿਆ ਕਿ ਜਦੋਂ 1 ਸਾਲ ਪਹਿਲਾਂ ਆਈਨੀ ਗੁੰਡਾਗਰਦੀ ਕੀਤੀ ਭਾਰਤ ਨੇ ਕਸ਼ਮੀਰ ਦੇ ਵਿੱਚ, ਤੇ ਤੁਹਾਨੂੰ ਉਹ ਆਵਾਜ਼ ਸੁਣਾਈ ਨਹੀਂ ਦਿੱਤੀ। ਇਸ ਦੇ ਉਲਟ, ਕਿਉਂਕਿ ਜਦੋਂ ਅਸੀਂ ਟਰਕੀ ਦੀ ਗੱਲ ਕਰਦੇ ਹਾਂ, ਉਸਮਾਨੀਆ ਸਲਤਨਤ ਦੀ ਗੱਲ ਜਿਹਨੂੰ ਆਟੋਮਨ ਐਮਪਾਇਰ ਕਹਿੰਦੇ ਨੇ, ਇਸਲਾਮ ਦੀ ਹਿਸਟਰੀ ਕਦੇ ਵੀ ਕਬੀਲਿਆਂ ਦੀ ਹਿਸਟਰੀ ਤੋਂ ਅੱਡ ਨਹੀਂ ਹੋ ਸਕੀ, ਨਾਲ ਹੀ ਰਹੀ ਹੈ। ਅਰਬ ਕਬੀਲੇ ਆਪਣੀ ਥਾਂ ਤੇ ਨੇ, ਈਰਾਨ ਦੇ ਨਾਲ ਵੀ ਜਿਹੜੀ ਉਹ ਪਰਸ਼ੀਅਨ ਉਹਨਾਂ ਦੀ ਇੱਕ ਵੱਖਰੀ ਕਬੀਲਿਆਂ ਦਾ, ਔਰ ਇਸੇ ਤਰ੍ਹਾਂ ਤੁਰਕ ਕਬੀਲੇ ਆਪਣੀ ਥਾਂ ਤੇ ਨੇ। ਕੁਰਦਾਂ ਦੇ ਨਾਲ ਜਿਹੜਾ ਝਗੜਾ ਇਹ ਵੀ, ਕਿਉਂਕਿ ਇਸਲਾਮ 1450 ਸਾਲ ਪੁਰਾਣਾ ਹੈ, ਕਬੀਲੇ ਉਸ ਤੋਂ ਵੀ ਪਹਿਲੇ ਨੇ, ਔਰ ਬਹੁਤ ਵਾਰ ਇੱਕੋ ਹੀ ਮਜ਼ਹਬ ਦੇ ਹੋਣ ਦੇ ਬਾਵਜੂਦ ਕਬੀਲਾ ਪ੍ਰਸਤੀ ਡੋਮੀਨੇਟ ਕਰਦੀ ਹੈ। ਸੋ ਕੁੱਲ ਮਿਲਾ ਕੇ ਇਸ ਸਾਰੇ ਪੀਰੀਅਡ 'ਚ ਬੇਸ਼ੱਕ ਜਿਹੜੀ ਉਸਮਾਨੀਆ ਸਲਤਨਤ ਜਾਂ ਆਟੋਮਨ ਐਮਪਾਇਰ ਸੀ, ਉਹ ਸੁੰਗੜ ਕੇ ਅੱਜ ਸਿਰਫ ਅੱਜ ਦੇ ਟਰਕੀ ਜਿੰਨਾ ਰਹਿ ਗਿਆ, ਪਰ ਘੱਟੋ ਘੱਟ ਤੁਰਕਾਂ ਨੇ ਕਿਸੇ ਦੀ ਗੁਲਾਮੀ ਨਹੀਂ ਕਬੂਲੀ ਹੋਈ ਆਪਣੀ ਹਿਸਟਰੀ 'ਚ। ਉਹਨਾਂ ਨੇ ਬਹੁਤ ਵੱਡੀ ਸਲਤਨਤ ਕਾਇਮ ਕੀਤੀ ਆ, ਇੱਥੇ ਵਿਆਨਾ ਤੱਕ ਪਹੁੰਚੇ ਹੋਏ ਸੀ। ਆ ਸਾਰਾ ਜਿਹੜਾ ਅੱਜ ਬੋਸਨੀਆ ਹਰਜ਼ੇਗੋਵੀਨਾ, ਇਹ ਸਾਰੇ ਅਸੀਂ ਹਿੱਸੇ ਦੇਖਦੇ ਹਾਂ, ਵੱਡਾ ਹਿੱਸਾ ਯੂਰਪ ਦਾ, ਔਰ ਉਹਨਾਂ ਦਾ ਤਾਂ ਇੱਕ ਆਪਣੀ ਧੌਂਸ ਵੀ ਰਹੀ ਹੈ। ਹੁਣ ਉਸ ਸਾਰੇ ਮਿਡਲ ਈਸਟ 600-700 ਸਾਲ ਉਹਨਾਂ ਦੇ ਕਬਜ਼ੇ 'ਚ ਰਿਹਾ। ਕਿਵੇਂ ਇਹਨਾਂ ਨੇ, ਯੂਰਪੀਅਨਸ ਨੇ, ਫਿਰ ਉਹ ਜੇ ਤੁਸੀਂ ਲਾਰੈਂਸ ਆਫ ਅਰੇਬੀਆ ਦੇਖੋ, ਇੱਕ ਇਹਨਾਂ ਦੀ ਫਿਲਮ ਹੈ, ਤੁਹਾਨੂੰ ਪਤਾ ਲੱਗ ਜਾਂਦਾ ਵੀ ਕਿਵੇਂ ਇਹ ਅਰਬ ਕਬੀਲਿਆਂ ਨੇ ਜਿਹੜਾ, ਹਾਲਾਂ ਉਹਨਾਂ ਦੇ ਵੀ ਕੰਸਰਨ ਜਾਇਜ਼ ਹੋਣਗੇ, ਜਦੋਂ ਵੀ ਕੋਈ ਤੁਹਾਡੇ ਆ ਕੇ ਰਾਜ ਕਰਦਾ, ਕੋਈ ਇਹ ਤਾਂ ਨਹੀਂ ਹੈ ਵੀ ਤੁਹਾਨੂੰ ਉਹ ਕੋਈ ਗਨੇਰੀਆਂ ਵੰਡ ਰਿਹਾ ਹੁੰਦਾ ਹੈ, ਉਹਨਾਂ ਦੇ ਜ਼ੁਲਮ ਵੀ ਹੁੰਦੇ ਨੇ, ਉਹ ਇੱਕ ਵੱਖਰਾ ਚੈਪਟਰ ਹੈ। ਲੇਕਿਨ ਇਸ ਸਭ ਦੇ ਬਾਵਜੂਦ ਮੈਂ ਸਮਝਦਾ ਹਾਂ ਵੀ ਅੱਜ ਜਿਹੜੀ ਨਵੀਂ ਸਫਬੰਦੀ ਦੀ ਲਾਈਨ ਈਵਨ ਇਸਲਾਮਿਕ ਕੰਟਰੀਜ਼ ਦੇ ਵਿੱਚ ਵੀ ਹੋ ਰਹੀ ਹੈ, ਔਰ ਜਿਹੜੀ ਹੁਣ ਵੀ ਬਣਦੀ ਹੈ ਕਿਤੇ ਨਾ ਕਿਤੇ, ਕਿਉਂਕਿ ਇਹੋ ਲੱਗਦਾ ਹੈ ਵੀ ਹੌਲੀ ਹੌਲੀ, ਕਿਉਂਕਿ ਸਾਊਦੀ ਅਰੇਬੀਆ ਅੱਜ ਦਾ, ਹੁਣ ਵੀ ਜਦੋਂ ਅਸੀਂ ਕੋਵਿਡ-19 ਦੇ ਹਵਾਲੇ ਨਾਲ ਦੇਖਦੇ ਹਾਂ, ਸਾਊਦੀ ਅਰੇਬੀਆ ਦੀ ਇਕਨੋਮੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ, ਕਿਉਂਕਿ ਆਇਲ ਦੀ ਡਿਮਾਂਡ ਦੁਨੀਆ ਦੇ ਵਿੱਚ ਥੱਲੇ ਚਲੀ ਗਈ ਜਦੋਂ ਸਭ ਕੁਝ ਬੰਦ ਹੈ। ਉਹਨਾਂ ਦਾ ਤਾਂ ਸੋਰਸ ਹੀ ਮੇਨ ਇਹ ਰਿਹਾ, ਹਾਲਾਂਕਿ ਉਹਨਾਂ ਨੇ ਆਲਟਰਨੇਟ ਆਪਣੀ ਇਨਵੈਸਟਮੈਂਟ ਕਰਨੀ ਚਾਹੀ ਹੈ। ਅਮਰੀਕਾ ਜਿਹੜਾ ਖੁਦ ਹੀ ਆਪਣਾ ਆਇਲ ਪ੍ਰੋਡਿਊਸ ਕਰਨ ਲੱਗ ਗਿਆ, ਹੁਣ ਉਹ ਡਿਪੈਂਡੈਂਟ ਵੀ ਨਹੀਂ ਹੈ ਉਹਨਾਂ ਦੇ। ਸੋ ਬਹੁਤ ਕੁਝ ਮਿਡਲ ਈਸਟ ਦੇ ਵਿੱਚ ਬਦਲ ਰਿਹਾ, ਔਰ ਸਾਊਦੀ ਅਰੇਬੀਆ ਵੀ ਜਿਹੜਾ ਹੁਣ ਤੱਕ ਅਮਰੀਕਾ ਦੀ ਕਰੋਨੀ ਵਾਂਗ ਬਿਹੇਵ ਕਰ ਰਿਹਾ ਸੀ, ਚਾਈਨਾ ਦੇ ਵੱਲ ਝੁਕਿਆ, ਔਰ ਈਵਨ ਚਾਈਨੀਜ਼ ਆਰਮਸ ਦੀ ਗੱਲ ਹੋ ਰਹੀ ਹੈ, ਔਰ ਉਹਨਾਂ ਦੇ ਨਾਲ ਜਿਹੜੀ ਹੈ ਕੋਲੈਬੋਰੇਸ਼ਨ ਦੀ ਗੱਲ ਹੋ ਰਹੀ ਹੈ, ਜਿਹੜਾ ਇੱਕ ਵੱਖਰਾ ਵਿਸ਼ਾ ਕਿਸੇ ਵੇਲੇ ਅਸੀਂ ਇਸ ਸਾਰਿਆਂ ਨੂੰ ਡਿਫਰੈਂਟ ਕਰਾਂਗੇ। ਲੇਕਿਨ ਅੱਜ ਇਸ ਖਬਰ ਨੂੰ ਡਿਸਕਸ ਕਰਨ ਵੇਲੇ, ਕਿਉਂਕਿ ਕੱਲ੍ਹ ਹੀ ਪਾਕਿਸਤਾਨ ਦੇ ਫੋਰਨ ਮਿਨਿਸਟਰ ਜਿਹੜੇ ਨੇ ਸ਼ਾਹ ਮਹਿਮੂਦ ਕੁਰੈਸ਼ੀ, ਉਹਨਾਂ ਨੇ ਇੱਕ ਚੈਨਲ ARY ਦੇ ਨਾਲ ਹੀ ਸ਼ਾਇਦ ਉਹਨਾਂ ਨੇ ਇੰਟਰਵਿਊ ਜਦੋਂ ਦਿੱਤਾ ਹੈ, ਤੇ ਉਹਦੇ 'ਚ ਉਹਨਾਂ ਨੇ ਇਹ ਗੱਲ ਕਹੀ ਕਿ ਆਈ ਐਮ ਵਾਂਸ ਅਗੇਨ ਰਿਸਪੈਕਟਫੁਲੀ ਟੈਲਿੰਗ OIC that a meeting of Council of Foreign Ministers is our expectation. If you cannot convene it, then I'll be compelled to ask Prime Minister Imran Khan to call a meeting of Islamic countries that are ready to stand with us on the issue of Kashmir and support the oppressed Kashmiris. Inside ਜ਼ਰੂਰ ਹਮੇਸ਼ਾ ਅਪਸ ਐਂਡ ਡਾਊਨਸ ਹੁੰਦੇ ਨੇ, ਪਰ ਮੈਂ ਸਮਝਦਾ ਵੀ ਇਹ ਪਹਿਲੀ ਵਾਰ ਹੋਏਗੀ ਕਿ ਪਾਕਿਸਤਾਨ ਦੇ ਫੋਰਨ ਮਿਨਿਸਟਰ ਨੇ ਇਸ ਲੈਵਲ ਦੇ ਉੱਤੇ ਐਗਰੈਸਿਵ ਸਟੈਂਸ ਲਿਆ। ਉਹਨਾਂ ਨੇ ਇਹ ਕਿਹਾ ਵੀ ਮੈਂ ਬੜੇ ਸਤਿਕਾਰ ਦੇ ਨਾਲ, ਰਿਸਪੈਕਟਫੁਲੀ ਇਹ ਕਹਿੰਦਾ ਹੈ ਕਿ ਭਾਈ OIC ਵਾਲੇ ਕੌਂਸਲ ਆਫ ਫੋਰਨ ਮਿਨਿਸਟਰਸ ਦੀ ਮੀਟਿੰਗ ਸੱਦਣ, ਜੇ ਤੁਸੀਂ ਨਹੀਂ ਕਨਵੀਨ ਕਰੋਗੇ ਜਾਂ ਮੀਟਿੰਗ ਨਹੀਂ ਸੱਦੋਗੇ, ਫਿਰ ਮੈਂ ਇਮਰਾਨ ਖਾਨ ਨੂੰ ਕਹਾਂਗਾ ਕਿ ਭਾਈ ਅਸੀਂ ਉਹਨਾਂ ਇਸਲਾਮਿਕ ਮੁਲਕਾਂ ਦੀ ਮੀਟਿੰਗ ਸੱਦੀਏ ਜਿਹੜੇ ਸਾਡੇ ਨਾਲ ਖਲੋਣ ਲਈ ਤਿਆਰ ਨੇ ਕਸ਼ਮੀਰ ਇਸ਼ੂ ਦੇ ਉੱਤੇ, ਤਾਂ ਕਿ ਜਿਹੜਾ ਕਸ਼ਮੀਰੀ ਜਿਹੜੇ ਓਪਰੈਸਡ ਨੇ ਉਹ ਉਹਨਾਂ ਦੀ ਆਵਾਜ਼ ਨੂੰ ਅੱਗੇ ਤੋਰਿਆ ਜਾ ਸਕੇ, ਉਹਨਾਂ ਦੇ ਨਾਲ ਅਸੀਂ ਖਲੋਈਏ। ਔਰ 57 ਦੇਸ਼ ਨੇ, 57 ਮੈਂਬਰ ਬਲਾਕ ਆਫ ਮੁਸਲਿਮ ਕੰਟਰੀਜ਼, ਔਰ ਇਹ ਸਾਰਾ ਕਿਉਂਕਿ ਪਾਕਿਸਤਾਨ ਇਹ ਕਈ ਦਿਨਾਂ ਤੋਂ ਉਹਨਾਂ ਦਾ ਸੀ ਕਿ ਵੀ 5 ਅਗਸਤ ਤੋਂ ਪਹਿਲੇ ਇਹ ਮੀਟਿੰਗ ਹੋਏ, ਲੇਕਿਨ ਇਹ ਜਿਹੜੇ ਨੇ ਇਸ 'ਚ ਕੋਈ ਸਾਹਮਣੇ ਨਹੀਂ ਆਇਆ। ਔਰ ਇਸ ਸਾਰੇ ਤੋਂ ਬਾਅਦ ਹਾਲਾਂਕਿ ਈਵਨ ਇਹ ਜਦੋਂ ਪਿਛਲਾ UN ਜਨਰਲ ਅਸੈਂਬਲੀ ਦਾ ਸੈਸ਼ਨ ਹੋਇਆ, ਇਮਰਾਨ ਖਾਨ ਬੋਲੇ ਨੇ ਜਾਂ ਦੂਜੇ, ਤੁਹਾਨੂੰ ਟਰਕੀ ਦੇ ਔਰ ਮਲੇਸ਼ੀਆ ਦੇ ਮਿਸਟਰ ਮਹਾਤਰ, ਉਹ ਭਾਵੇਂ ਹੁਣ ਪਾਵਰ 'ਚ ਨਹੀਂ ਨੇ, ਉਦੋਂ ਹੀ ਇਹ ਗੱਲ ਨਜ਼ਰ ਆਣੀ ਸ਼ੁਰੂ ਹੋ ਗਈ ਸੀ
ਕਿ ਇਹ ਜਿਹੜਾ ਇੱਕ ਨਵਾਂ ਫਰੰਟ ਬਣਨ ਜਾ ਰਿਹਾ ਔਰ ਜੀ। ਇਸੇ ਲਈ ਈਵਨ ਇਹ ਲੀਡ ਲੈਂਦੇ ਆ। ਕੋਲਾਲੰਪੁਰ ਦੇ ਵਿੱਚ ਕੋਲਾਲੰਪੁਰ 'ਚ ਮੀਟਿੰਗ ਵੀ ਰੱਖੀ ਸੀ ਉਹਨਾਂ ਨੇ, ਲੇਕਿਨ ਫਿਰ ਸਾਊਦੀ ਅਰੇਬੀਆ ਨੇ ਪ੍ਰੈਸ਼ਰ ਐਗਜ਼ਰਟ ਕੀਤਾ ਪਾਕਿਸਤਾਨ ਦੇ ਉੱਤੇ ਕਿ ਵੀ ਉਹ ਨਾ ਜਾਏ। ਪਾਕਿਸਤਾਨ ਨੇ ਬਹਾਨਾ ਬਣਾ ਕੇ ਨਹੀਂ ਗਿਆ। ਹੁਣ ਇਹਦੇ 'ਚ ਹੀ ਮਿਸਟਰ ਕੁਰੈਸ਼ੀ ਨੇ ਸ਼ਾਇਦ ਇਹ ਵੀ ਕਿਹਾ ਕਿ ਬਈ ਇਹ ਸਾਡਾ ਅਸੀਂ ਇਹ ਹੁਣ ਫਾਈਨਲੀ ਕਹਿੰਦੇ ਆ ਕਿ ਵੀ ਪਾਕਿਸਤਾਨ ਸਕਿਪਡ Kuala-Lumpur summit last December on Saudi request, and now Pakistani Muslims are demanding of Riyadh to show leadership on the issue। ਕਿ ਵੀ ਪਹਿਲਾਂ ਅਸੀਂ ਇਹਨਾਂ ਦੇ ਕਹਿਣ ਤੇ ਨਹੀਂ ਗਏ ਮੀਟਿੰਗ, ਉਹਨਾਂ ਨੇ ਕਿਹਾ ਕਿ ਵੀ ਹੁਣ ਦਿਖਾਓ, we have our own sensitivities, you have to realize this, Gulf countries should understand this। ਹੁਣ ਇਹ ਬਹੁਤ ਵੋਕਲ ਔਰ ਬਹੁਤ ਬੋਲਡ, ਹਾਲਾਂਕਿ ਅੱਜ ਵਾਸ਼ਿੰਗਟਨ ਡੀਸੀ 'ਚ ਇੱਕ ਕਸ਼ਮੀਰੀ ਲੀਡਰ ਨਾਲ ਮੇਰੀ ਗੱਲ ਹੋ ਰਹੀ ਸੀ ਫੋਨ ਤੇ, ਉਹ ਥੋੜੇ ਇਸ ਤੋਂ ਸੀ ਕਿ ਵੀ ਜੇ ਸਾਊਦੀ ਅਰੇਬੀਆ ਵੀ ਉਹ ਫਾਈਨਲੀ ਨੋ ਕਰ ਦਿੱਤੀ ਉਹਨਾਂ ਨੇ, ਤੇ ਉਹਨਾਂ ਦੀ ਇੱਕ ਆਪਣੀ ਲੌਬੀ ਹੈ, ਜਦੋਂ ਅਸੀਂ UN 'ਚ ਗੱਲ ਕਰਦੇ ਹਾਂ ਜਾਂ ਤੇ ਉਹ ਅਸੀਂ ਤਾਂ ਲੂਜ਼ਰ ਹੋਵਾਂਗੇ ਜੀ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਦੇਖੋ ਕੁਝ ਵਕਤ ਹੁੰਦਾ ਹੈ, ਤੁਸੀਂ ਕਿੰਨੀ ਕੁ ਦੇਰ ਜੇ ਸੱਚਮੁੱਚ ਇਸ ਦਰਦ ਨੂੰ ਮਹਿਸੂਸ ਨਹੀਂ ਕਰਦੇ, ਕੋਈ ਨਹੀਂ ਹੈ ਫਿਰ ਜੇ ਤੁਹਾਡਾ ਅੱਲਾਹ ਤਾਲਾ ਤੇ ਈਮਾਨ ਹੈ, ਸੱਚ ਦੇ ਲਈ ਖਲੋਣ ਦੀ ਗੱਲ ਹੈ, ਕੋਈ ਗੱਲ ਨਹੀਂ ਹੈ। ਆਜ਼ਾਦੀ ਜਦੋਂ ਤਾਲਿਬਾਨ ਦੇ ਨਾਲ ਕਿੰਨੇ ਕੁ ਲੋਕ ਖਲੋਤੇ ਸੀ, ਜਿਨ੍ਹਾਂ ਨੇ ਰੈਕਗਨਾਈਜ਼, ਉਹਨਾਂ ਨੂੰ ਕਿੰਨਿਆਂ ਕੁ ਨੇ ਰੈਕਗਨਾਈਜ਼ ਕੀਤਾ ਸੀ, ਹਕੂਮਤ ਪਾਕਿਸਤਾਨ ਨੇ ਕੀਤਾ ਸੀ, ਸ਼ਾਇਦ ਸਾਊਦੀ ਅਰੇਬੀਆ ਨੇ ਕੀਤਾ ਸੀ ਉਹ ਵੀ, ਔਰ ਇਵੈਂਚੁਅਲੀ ਜਦੋਂ 9/11 ਹੋਇਆ ਉਸ ਤੋਂ ਬਾਅਦ ਕਿੰਨੇ ਖਲੋਤੇ ਸੀ। ਲੇਕਿਨ ਜੇ ਉਹਨਾਂ ਦੇ ਨਾਲ ਇਵੈਂਚੁਅਲੀ ਅਮਰੀਕਾ ਨੇ ਉਹਨਾਂ ਦੇ ਲੈਵਲ ਦੇ ਉੱਤੇ ਉਹਨਾਂ ਦਾ ਸੈਕਟਰੀ ਆਫ ਸਟੇਟ ਉਹਨਾਂ ਦੇ ਲੀਡਰ ਦੇ ਬਰਾਬਰ ਬੈਠਦਾ ਕਿ ਵੀ ਹੁਣ ਅਲਟੀਮੇਟਲੀ ਹੁਣ ਤੁਸੀਂ ਕਹੋ ਜੀ ਕਿ ਵੀ ਗੱਲ ਹੀ ਮੁੱਕ ਗਈ ਹੈ, ਜੇ ਇਹ ਠੀਕ ਹੈ ਇੰਟਰਨੈਸ਼ਨਲ ਲੌਬੀ ਆਪਣੀ ਥਾਂ ਹੈ, ਔਰ ਮੈਂ ਸਮਝਦਾ ਹਾਂ ਵੀ ਪਾਕਿਸਤਾਨ ਦੀ ਫਰਸਟ੍ਰੇਸ਼ਨ ਜਾਂ ਐਗਰੈਸਿਵ ਸਟਾਂਸ ਜਾਇਜ਼ ਹੈ, ਕਿਉਂਕਿ ਇਹ ਇੱਕ ਪਾਸੇ ਅਸੀਂ ਦੇਖ ਰਹੇ ਹਾਂ ਕਿ ਵੀ ਰਿਪੋਰਟਾਂ ਨਾਲ ਹੀ, ਹਾਲਾਂ ਵਕਤ ਨਹੀਂ ਹੈ ਮੈਂ ਡਿਸਕਸ ਕਰਦਾ, ਐਮਨੈਸਟੀ ਇੰਟਰਨੈਸ਼ਨਲ ਨੇ ਵੀ ਅੱਜ ਰਿਪੋਰਟ ਉਸ ਜੰਮੂ ਕਸ਼ਮੀਰ ਦੇ ਮਾਮਲੇ 'ਚ ਕੱਢੀ ਹੈ 5 ਅਗਸਤ ਦੇ ਉੱਤੇ ਕਿ ਗਵਰਨਮੈਂਟ ਆਫ ਇੰਡੀਆ ਮਸਟ ਅਰਜੈਂਟਲੀ ਸਟਾਪ ਦਾ ਪ੍ਰੋਟਰੈਕਟਿਡ ਕਲੈਂਪ ਡਾਊਨ ਇਨ ਜੰਮੂ ਐਂਡ ਕਸ਼ਮੀਰ। ਉਹਨਾਂ ਨੇ ਆਪਣੀ ਅੱਜ ਦੀ ਜਿਹੜੀ ਅੱਜ ਹੀ 5 ਅਗਸਤ ਦੇ ਹਵਾਲੇ ਨਾਲ ਕੱਲ੍ਹ ਸੀ, ਉਹਨਾਂ ਨੇ ਕਿਹਾ ਕਿ ਗਵਰਨਮੈਂਟ ਆਫ ਇੰਡੀਆ ਮਸਟ ਇਮੀਡੀਏਟਲੀ ਰਿਲੀਜ਼ ਆਲ ਪੋਲੀਟੀਕਲ ਲੀਡਰਸ, ਜਰਨਲਿਸਟ ਐਂਡ ਐਕਟੀਵਿਟੀਜ਼ from administrative detention, restore 4G mobile internet, decongest prisons, and launch a prompt and independent investigation into the attacks on journalists in Jammu and Kashmir, Amnesty International India said today। ਜੀ ਇਹ ਐਮਨੈਸਟੀ ਇੰਟਰਨੈਸ਼ਨਲ ਤਾਂ ਮੁਸਲਮਾਨ ਨਹੀਂ ਬੈਠੇ ਹੋਏ, ਕੋਈ ਉਹਨਾਂ ਦਾ ਇੰਪਲੋਈ ਹੋਏਗਾ। ਜੇ ਯੂਰਪ ਦੇ ਵਿੱਚ ਬੈਠੇ ਲੋਕ ਇਹ ਮੰਗ ਕਰ ਸਕਦੇ ਨੇ ਕਿ ਭਾਈ ਖੋਲੋ ਜੇਲਾਂ, ਬਾਹਰ ਕੱਢੋ, ਜਰਨਲਿਸਟਾਂ ਤੇ ਤੁਸੀਂ ਅਟੈਕ ਕਰ ਰਹੇ ਹੋ ਉਹਨਾਂ ਨੂੰ ਬੰਦ ਕਰੋ, 4G ਜਿਹੜਾ ਉਹ ਰੀਸਟੋਰ ਕਰੋ, ਆਮ ਲਾਈਫ ਲਿਆਓ, ਡਿਟੈਂਸ਼ਨ ਚੋਂ ਕੱਢੋ ਸਾਰਿਆਂ ਨੂੰ, ਔਰ ਪੋਲੀਟੀਕਲ ਲੀਡਰਸ, ਜਰਨਲਿਸਟ, ਐਕਟਿਵਿਸਟ ਸਾਰੇ ਰਿਲੀਜ਼ ਕਰੋ। ਔਰ ਉਹਨਾਂ ਨੇ ਕਿਹਾ ਕਿ ਵੀ ਓਵਰ ਦਾ ਲਾਸਟ 1 year the government of India has been systematically dismantling all avenues for justice for the people of Jammu and Kashmir with zero representation, protracted internet restrictions, arbitrary use of some of India's most stringent laws, verbal orders of detention, and crippling of the local media. Most of this disproportionately higher in Kashmir. It has been a complete year since we have heard the people of Jammu and Kashmir speak। ਹੁਣ ਇਹ ਐਮਨੈਸਟੀ ਇੰਟਰਨੈਸ਼ਨਲ ਕਹਿ ਰਹੀ ਹੈ, ਹੁਣ ਤੁਸੀਂ ਫਤਵੇ ਦੇ ਕੇ ਤਾਂ ਇਹਨਾਂ ਨੂੰ ਭਾਵੇਂ ਕਾਫਰ ਕਹੋ, ਪਰ ਕਾਫਰ ਤਾਂ ਬੋਲ ਰਹੇ ਨੇ ਜੀ। ਤੇ ਇਹ ਜਿਹੜੇ ਮੋਮਨ ਨੇ 57 ਮੁਲਕ, ਇਹਨਾਂ ਨੂੰ ਕੀ ਹੋਇਆ ਹੈ? ਇੱਕ ਕਾਮਨ, ਮੈਂ ਇੱਕ ਸਿੱਖ ਦੇ ਨਾਤੇ ਸਵਾਲ ਮੈਂ ਪੁੱਛ ਸਕਦਾ ਹਾਂ ਕਿ ਭਾਈ ਕੀ ਹੈ ਫਿਰ, ਜੇ ਇਹਨਾਂ ਨੇ ਬੋਲਣਾ ਨਹੀਂ ਫਿਰ ਇਹ ਕਿਉਂ ਜੇ ਮੋਮਨ ਨੇ? ਹੁਣ ਜੇ ਇਸਲਾਮ ਦੇ ਹਵਾਲੇ ਨਾਲ ਜਿੱਥੇ ਸੱਚ ਦੇ ਲਈ ਖਲੋਣ ਜਾਂ ਜਿਹਾਦ ਦੀ ਗੱਲ ਹੈ, ਖਲੋਣ ਦੀ ਗੱਲ ਹੈ, ਤੁਸੀਂ ਇੰਨੀਆਂ ਇਹ ਤਾਂ ਕਹਿ ਸਕਦੇ ਹੋ ਜਿਹੜੀ ਇਹ ਕਾਫਰ ਆਰਗੇਨਾਈਜੇਸ਼ਨ ਕਹਿ ਰਹੀ ਹੈ। ਔਰ ਮੈਂ ਸਮਝਦਾ ਵੀ ਠੀਕ ਕਿਹਾ ਉਹਨਾਂ ਨੇ, ਪਾਕਿਸਤਾਨ ਦੇ ਫੋਰਨ ਮਿਨਿਸਟਰ ਨੇ, ਇਹ ਕਦੀ ਫਰਸਟ੍ਰੇਸ਼ਨ ਨਹੀਂ ਹੈ, ਇਹ ਠੀਕ ਹੈ ਕਿ ਵੀ ਜੇ ਤੁਸੀਂ ਨਾਲ ਹੀ ਨਹੀਂ ਖਲੋਣਾ, ਜੇ ਤੁਸੀਂ ਅੱਜ ਕਸ਼ਮੀਰੀਆਂ ਨਾਲ ਨਹੀਂ ਖਲੋਤੇ, ਕੱਲ ਨੂੰ ਪਾਕਿਸਤਾਨ ਦੇ ਉੱਤੇ ਕੋਈ ਇਸ ਕਿਸਮ ਦਾ ਧੱਕਾ ਇਹ ਕਰਦੇ ਨੇ ਜਾਂ ਲੜਾਈ ਵਿੱਢਦੇ ਨੇ, ਤੁਸੀਂ ਕੀ ਕਾਊਂਟ ਕਰ ਸਕਦੇ ਹੋ ਕਿ ਵੀ ਆ ਕੇ ਤੁਹਾਡੇ ਨਾਲ ਖਲੋਣਗੇ ਜੀ। ਸੋ ਠੀਕ ਹੈ ਫਿਰ ਜੇ ਜਿੰਨੇ ਕੁ ਹੈਗੇ ਨੇ ਉਹਨਾਂ ਚੋਂ ਘੱਟੋ ਘੱਟ, ਔਰ ਇਹ ਹੁੰਦਾ ਜਦੋਂ ਤੁਸੀਂ ਇੱਕ ਆਰਗੇਨਾਈਜੇਸ਼ਨ ਜਿਹਨੂੰ ਸਟੇਲਮੇਟ ਕਹਿੰਦੇ ਨੇ, ਇੱਕ ਵਕਤ ਆ ਜਾਂਦਾ ਹੈ ਕਿ ਉਹਦੀ ਜਿਹੜੀ ਯੂਜ਼ਫੁਲਨੈਸ ਹੈ ਉਹ ਖਤਮ ਹੋ ਚੁੱਕੀ ਹੁੰਦੀ ਹੈ, ਉਹ ਇੱਕ ਸਿੰਬੋਲਿਕ ਬਣ ਜਾਂਦਾ ਹੈ, ਚਿੱਟਾ ਹਾਥੀ ਹੁੰਦਾ ਹੈ,
ਉਹਨੂੰ ਤੁਸੀਂ ਘੜੀਸ ਰਹੇ ਹੋ। ਉਹਦਾ ਇੱਕ ਬਜਟ ਰੱਖਿਆ ਹੋਇਆ ਹੈ। ਉਹਨਾਂ ਦੇ ਵੀ ਜਿਹੜੇ ਬਾਬੂ ਨੇ ਆਪਣੇ ਦਫ਼ਤਰਾਂ 'ਚ ਬੈਠੇ ਨੇ, ਇੱਕ ਦੋ ਰਿਪੋਰਟਾਂ ਕੱਢਤੀਆਂ, ਸਟੇਟਮੈਂਟਾਂ ਕੱਢਤੀਆਂ, ਜਿਵੇਂ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਸਰਕਾਰੀ ਅਦਾਰਿਆਂ ਦਾ ਵੀ ਇਹੀ ਹਾਲ ਹੈ। ਜੀ ਤਾਂ ਮੈਂ ਸਮਝਦਾ ਵੀ ਅਸੀਂ ਜਿਵੇਂ ਇਹ ਕਿਹਾ ਹੋਇਆ ਵੀ ਇੱਕ ਸੈਗਮੈਂਟ ਸਾਡਾ ਕਸ਼ਮੀਰੀ ਭਰਾਵਾਂ ਭੈਣਾਂ ਦੇ ਨਾਲ ਜਿਹੜਾ ਹਮਦਰਦੀ ਦਾ, ਯਕਜ਼ਦੀ ਦਾ, ਸੋਲੀਡੈਰਿਟੀ ਦਾ ਹੋਏਗਾ ਇਹ ਸਾਰੇ ਅਗਸਤ ਦੇ ਮਹੀਨੇ। ਸੋ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਜਿੱਥੇ ਐਮਨੈਸਟੀ ਇੰਟਰਨੈਸ਼ਨਲ ਜਾਂ ਦੂਸਰੇ ਵੀ ਇੰਡੀਵਿਜੂਅਲ ਜਿਨ੍ਹਾਂ ਨੇ ਆਵਾਜ਼ ਚੁੱਕੀ ਹੈ ਉਹ ਨੇ, ਤੇ ਦੂਸਰੇ ਪਾਸੇ ਸਾਨੂੰ ਸਵਾਏ ਪਾਕਿਸਤਾਨ ਤੋਂ ਜਿਨ੍ਹਾਂ ਦੀ ਸਟੇਟਮੈਂਟਸ ਅਸੀਂ ਦੇਖੀਆਂ ਨੇ। ਔਰ ਈਵਨ ਕੱਲਾ ਇਹ ਨਹੀਂ ਹੈ, ਕਸ਼ਮੀਰ ਮੰਦਰ ਮਸਜਿਦ ਜੇ ਢਾਈ ਹੈ ਬਾਬਰੀ, ਨਾ ਉਹਦਾ ਬਾਬਰੀ ਮਸਜਿਦ, ਉਹ ਤਾਂ ਮਸਜਿਦ ਹੈ, ਈਮਾਨ ਦਾ ਤੁਹਾਡੀ ਥਾਂ ਹੈ। ਉਹਦੇ ਤੇ ਕੌਣ ਬੋਲਿਆ ਇਸਲਾਮਿਕ ਮੁਲਕਾਂ ਚੋਂ ਕਿ ਭਾਈ ਇਹ ਤੁਸੀਂ ਗੁੰਡਾਗਰਦੀ ਕੀਤੀ ਹੈ, ਤੁਸੀਂ ਆਈਨੀ ਗੁੰਡਾਗਰਦੀ ਕਰਕੇ ਕਸ਼ਮੀਰ ਦਾ ਇਹ ਹਾਲ ਕੀਤਾ ਹੈ, ਗੁੰਡਾ ਤੁਹਾਡੇ ਐਲੀਮੈਂਟਸ ਨੇ ਉਹਨੂੰ ਢਾਇਆ, ਜਿਹੜਾ ਉਸ ਨੂੰ ਸ਼ਹੀਦ ਕੀਤਾ ਹੈ, ਔਰ ਅੱਜ ਤੁਸੀਂ ਜਿਹੜਾ ਉਸ ਦੇ ਉੱਤੇ ਕੋਈ ਮੁਲਕ ਜਿਹੜਾ ਉਹ ਆਵਾਜ਼ ਵੀ ਨਹੀਂ ਚੁੱਕ ਰਿਹਾ ਹੈ, ਇਸਲਾਮਿਕ ਮੁਲਕ। ਜੀ ਬਿਲਕੁਲ ਡਾਕਟਰ ਸਾਹਿਬ, ਇੱਥੇ ਹੀ ਬ੍ਰੇਕ ਤੇ ਲਈ ਰੁਕਾਂਗੇ। ਵਿਊਅਰਸ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਦੁਬਾਰਾ ਮੁਲਾਕਾਤ ਹੁੰਦੀ ਹੈ।